ਤੇ ਪੁੱਤ ਮਿੱਟੀ ਦੀਆਂ ਤਵੀਆਂ ਹੁੰਦੀਆਂ ਸੀਆਂ ਬਣਾਈਆਂ। ਅੱਛਾ ਜੀ। ਤੇ ਇਕੱਠੀਆਂ ਹੋ ਕੇ ਬੁੜੀਆਂ ਨੇ ਰੋਟੀਆਂ ਪਕਾਉਣੀਆਂ ਜੀ ਅੰਮੀ ਜੀ। ਤੇ ਘਰਾਂ ਦੇ ਵਿੱਚ ਚੂਰੇ ਹੁੰਦੇ ਸੀਗੇ। ਹਾਂਜੀ। ਉਹ ਚੂਰੇ ਟੋਕਰੀਆਂ ਦੇ ਤੂੰ ਦੀਆਂ ਟੋਕਰੀਆਂ ਹੁੰਦੀਆਂ ਸੀਗੀਆਂ। ਜੀ ਅੰਮੀ ਜੀ। ਉਹਨਾਂ ਦੇ ਵਿੱਚ ਚੂਰੇ ਪਾਏ ਹੋਣੇ, ਨਹੀਂ ਆ ਜਾਓ ਨੀ ਇਕੱਠੀਆਂ ਬਹਿ ਕੇ ਰੋਟੀ ਪਕਾ ਲਈਏ। ਇਤਫਾਕ ਹੁੰਦਾ ਸੀਗਾ। ਅੱਛਾ, ਰਿਸ਼ਤੇਦਾਰਾਂ ਨੂੰ ਬੁਲਾਣਾ ਜਾਂ ਕਿ ਗੁਆਂਢੀਆਂ ਨੂੰ ਵੀ? ਆਪਣੇ ਹਮਸਾਇਆ। ਅੱਛਾ ਜੀ। ਹਾਂ, ਰਿਸ਼ਤੇਦਾਰਾਂ ਦੇ ਘਰ ਲਾਗੇ ਹੁਣ ਤਾਂ ਰਿਸ਼ਤੇਦਾਰ ਵੀ ਆ ਜਾਣ। ਹਾਂਜੀ। ਤੇ ਨਹੀਂ ਤਾਂ ਆਪਣੇ ਹਮਸਾਏ ਦੂਰਾਂ ਦੀਆਂ ਆਪਣੇ ਮਹੱਲੇ ਦੀਆਂ ਨੇ ਸਾਰੀਆਂ ਨੇ ਆ ਜਾਣਾ। ਇੱਕੋ ਹੀ ਯਾਨੀ ਕਿ ਤਵੀ ਤੇ ਰੋਟੀਆਂ ਪਕਾਉਣੀਆਂ। ਇੱਕੋ ਹੀ ਤਵੀ ਤੇ ਇੱਕ ਦੀ ਵਾਰੀ ਆ ਗਈ ਆ, ਦੂਸਰੀ ਦੀ ਵਾਰੀ ਆ ਗਈ, ਇੱਕ ਸੇਕਣ ਲੱਗ ਪਈ ਆ, ਇੱਕ ਪੇੜੇ ਕਰਨ ਲੱਗ ਪਈ ਆ, ਇੱਕ ਪਕਾਉਣ ਲੱਗ ਪਈ ਆ। ਜੀ ਅੰਮੀ ਜੀ। ਕਿ ਉਹਨਾਂ ਨੇ ਇਕੱਠੀਆਂ ਹੋ ਕੇ ਇੰਨਾ ਇਤਫਾਕ ਸੀ ਜਿਹਦੀ ਹੱਦ ਨਹੀਂ ਕੋਈ। ਕਿ ਬੁੜੀਆਂ ਕਦੀ ਲੜੀਆਂ ਨਹੀਂ ਸੀ ਹੈਗੀਆਂ। ਜਿੱਲੇ ਟਾਈਮ ਹੋਣਾ ਰੋਟੀ ਦਾ ਉਸ ਵੇਲੇ ਕਨਾਲੀਆਂ ਚੱਕਣੀਆਂ, ਆਟੇ ਗੁੰਨੇ ਹੋਣੇ, ਉੱਤੇ ਪੋਣੇ ਦਿੱਤੇ ਹੋਣੇ। ਤੇ ਕਹਿਣਾ ਉਹਨਾਂ ਦੇ ਤਵੀ ਤਪਦੀ ਆ। ਹਾਂ ਚਲੋ ਵੱਡੀ ਹੋਵੇ ਆਪਾਂ ਦੇ ਤਵੀ ਤਪਦੀ ਆ। ਹਾਂਜੀ। ਇਹ ਪਰੇ ਦਰਖਤ ਵੀ ਹੈਗਾ ਆ। ਤੇ ਜੇ ਅੰਮੀ ਜੀ ਕਿਸੇ ਕੋਲ ਟਾਈਮ ਨਹੀਂ ਹੋਣਾ, ਆ ਪੇੜੇ ਕਰਕੇ ਤਾਂ ਆਪਣੀ ਖਾਲਾ ਨੂੰ ਦਿਆ, ਉਹ ਫਿਰ ਰੋਟੀਆਂ ਲਾ ਦੂਗੇ। ਉਹਨੇ ਕਹਾ ਮੇਰੀ ਅੰਮੀ ਨਾ ਥੋੜੀ ਮਸਰੂਫ ਸੀਗੀ ਤੇ ਸਾਡੀਆਂ ਵੀ 4 ਰੋਟੀਆਂ ਲਾ ਦਿਓ। ਇੱਕ ਦੂਏ ਦੀ ਕਨਾਲੀ ਤੇ ਕਨਾਲੀ, ਸਾਬਿਆਂ ਦੇ ਸਾਬੇ ਲਵੇ, ਕਦੀ ਪਰੇਸ਼ਾਨੀ ਸੀ ਹੁੰਦੀਆਂ। ਤੇ ਜੇ ਕਿਸੇ ਦੇ ਘਰ ਬਾਲਣ ਆ ਤਿੰਬਾਂ ਦਾ ਟਾਲੀਆਂ ਵੇਚੀਆਂ, ਦਰਖਤ ਵੇਚੇ। ਤਿੰਬਾ ਅੰਮੀ ਜੀ ਕੀ ਚੀਜ਼ ਹੁੰਦੀ? ਉਹ ਪੁੱਤ ਤਿੰਬੜੀਆਂ ਹੁੰਦੀਆਂ ਸੀ ਦਰਖਤਾਂ ਦੇ ਜਿਹੜੇ। ਅੱਛਾ, ਛਿਟੀਆਂ ਜਿਹਨਾਂ ਨੂੰ ਕਹਿੰਦੇ ਆ। ਅੱਛਾ ਲਓ ਜੀ, ਅਸੀਂ ਪੰਜਾਬੀ ਬਣੇ ਫਿਰਦੇ, ਸਾਨੂੰ ਕਾਹਦੇ ਤਿੰਬਾਂ ਦਾ ਨਹੀਂ ਪਤਾ ਹੈ। ਛਿਟੀਆਂ ਦਾ ਪਤਾ, ਕਈਆਂ ਨੂੰ ਵੀ ਛਿਟੀਆਂ ਦਾ ਵੀ ਨਹੀਂ ਪਤਾ ਹੋਣਾ। ਦਰਖਤ ਬਹੁਤ ਹੁੰਦੇ ਸੀ ਨਾ, ਉਹ ਜਿਹੜੇ ਡਾਲੇ ਹੁੰਦੇ ਸੀ ਉਹ ਵੱਢ ਕੇ ਰੱਖ ਲੈਣੇ। ਅੱਛਾ। ਜਿਹੜੇ ਨਿੱਕੀਆਂ ਪੂੰਗ ਹੁੰਦੀਆਂ, ਛਿਟੀਆਂ ਵਿੱਚੋਂ ਤਿੰਬਾਂ ਨਿਕਲਦੀਆਂ ਸੀ ਜੀ। ਛਿਟੀਆਂ ਨਿਕਲਦੀਆਂ ਸੀਗੀਆਂ। ਛਾਪੇ ਜਿਹਨਾਂ ਨੂੰ ਕਹਿੰਦੇ ਆ ਜੀ, ਪੱਤੇ ਹੋਣੇ ਨਾਲ। ਛਾਪੇ ਦੇ ਨਾਲ ਮੋਟੇ ਵੀ ਨਾਲ ਹੁੰਦੇ ਸੀ ਨਾ, ਉਹ ਛਾਪਿਆਂ ਨਾਲ ਮੋਟੀਆਂ ਲੱਕੜੀਆਂ ਕੱਢ ਲੈਣੀਆਂ ਤੇ ਉਹ ਬਰੀਕ ਲੱਕੜੀਆਂ ਰੱਖੀਆਂ ਹੋਣੀਆਂ। ਤੇ ਉਹਨਾਂ ਦੇ ਉੱਤੇ ਰੋਟੀ ਪਕਣੀ, ਤਵੀ ਤਪਦੀ ਹੋਣੀ, ਸਾਰੀਆਂ ਨੇ ਆ ਕੇ ਤਵੀ ਤੇ ਰੋਟੀ ਪਕਾਉਣੀ। ਉਹ ਤੇ ਇੰਨਾ ਇਤਫਾਕ ਹੁੰਦਾ ਸੀ ਕਿ ਜਿਹੜੀ ਮਾਚਿਸ ਸੀ ਨਾ ਡੱਬੀ ਸੀ, ਕਦੀ ਤੀਲ ਲੈ ਕੇ ਕਦੀ ਬਾਲੀ ਨਹੀਂ ਸੀ ਔਰਤਾਂ ਨੇ। ਤੇ ਅੱਗ ਕਿੱਦਾਂ ਬਾਲਦੀਆਂ ਸੀ? ਅੱਗ ਇੱਕ ਦੇ ਘਰ ਅੱਗ ਆ ਨਾ, ਹਾਂਜੀ, ਉਹ ਦੂਸਰੀ ਨੇ ਵੀ ਚਿਮਟਾ ਫੜਿਆ ਹੋਣਾ, ਗੋਟਾ ਚੱਕਿਆ ਹੋਣਾ, ਗੋਟੇ ਤੇ ਪਾ ਕੇ ਲੈ ਕੇ ਆਣੀ, ਅੱਗ ਲੈ ਕੇ ਆਉਣਾ। ਵਾਹ। ਨਾਲੇ ਕਹਿਣਾ ਭੈਣੇ ਕਵੇਲਾ ਕਾਹਤੇ ਹੋ ਗਿਆ? ਹਾਂਜੀ। ਇਹ ਅੱਜ ਨਾ ਮੇਰਾ ਵੀਰਾ ਹਲੇ ਆਇਆ ਨਹੀਂ ਸੀ। ਹਾਂਜੀ। ਤੇ ਮੈਂ ਕਿਹਾ ਚੱਲ ਮੈਂ ਠਹਿਰ ਕੇ ਆਪਣੇ ਵੀਰੇ ਵਾਸਤੇ ਰੋਟੀ ਪਕਾਉਣੀ ਆ। ਤੇ ਉਹ ਨਾ ਉਹਨਾਂ ਨੇ ਗੋਟਾ ਫੜਿਆ ਹੋਣਾ, ਅੱਗ ਲੈ ਜਾਣੀ, ਹਾਂਡੀਆਂ ਪੱਕਦੀਆਂ ਹੋਣੀਆਂ। ਤੇ ਪੁੱਤੇ ਏਦਾਂ ਦਾ ਵਕਤ ਸੀ ਤਾਂ ਚੱਪਣ ਚੱਕ ਕੇ ਦੇਖਣਾ ਇਹ ਅੱਜ ਕੀ ਪਕਾਇਆ। ਤੇ ਉਹਨਾਂ ਨੇ ਵੀ ਕਹਿਣਾ ਤੂੰ ਹੁਣ ਕਿੱਥੇ ਹਾਂਡੀ ਪਕਾਉਂਦੀ ਫਿਰੇਂਗੀ, ਅੱਗ ਲੈਣ ਆਈ ਆ, ਚੱਲ ਆ ਕੋਲੀ ਸਾਲਣ ਦੀ ਵੀ ਲੈ ਲੈ। ਤੈਨੂੰ ਨਾ ਅੱਜ ਕਵੇਲਾ ਹੋ ਗਿਆ। ਵਾਹ। ਤੇ ਇੰਨੇ ਟਾਈਮ ਨਾ ਸਾਡੀ ਹਾਂਡੀ ਪੱਕ ਜਾਣੀ ਹੈ। ਜਾਏ ਆਪਣੀ ਖਾਲਾ ਨੂੰ ਹਾਂਡੀ ਸਾਗ ਰੋਟੀ ਸਾਲਣ ਦਿਆ, ਰੋਟੀ ਤਾਂ ਪਕਾ ਨਹੀਂ ਜਾਂਦੀ ਸੀ। ਜੀ। ਤੇ ਆ ਸਾਲਣ ਪੁੱਤੇ ਇੰਨਾ ਇਤਫਾਕ ਸੀ ਜਿਹਦੀ ਹੱਦ ਨਹੀਂ ਕੋਈ ਵੀ। ਉਹ ਵਕਤ ਨਹੀਂ ਅੰਮੀ ਜੀ, ਉਹ ਵਕਤ ਨਹੀਂ। ਇੱਕ ਤੀਲ ਦਾ ਸਰਫਾ ਕਰਦੀਆਂ ਸੀਗੀਆਂ ਕਿ ਤੀਲ ਨਾ ਅਸੀਂ ਇੱਕ ਦੂਏ ਦਿਨ ਜਾਣਾ, ਜਾ ਕੇ ਦੇਖਣਾ ਇੱਕ ਨੂੰ ਇਹ ਬਿਮਾਰ ਆ ਫਲਾਨੀ, ਉਹ ਸਵੇਰ ਦੀ ਉੱਠੀ ਨਹੀਂ ਹੈਗੀ ਅਤੇ ਉਹਦੀ ਰੋਟੀ ਪਕਾ ਦੇਣੀ। ਜਾਏ ਖਾਲਾ ਆਪਣੀ ਕੋਲ ਨਾ ਜਾ ਪੁੱਤੀ, ਜਾ ਕੇ ਆਟਾ ਲੈ ਕੇ ਆ, ਨਹੀਂ ਤਾਂ ਘਰੋਂ ਗੁੰਨ ਕੇ ਪਰੇਸ਼ਾਨ ਹੋਊਗੀ ਫਿਰ ਘਰੋਂ ਕਿਉਂ ਗੁੰਨਿਆ ਆ ਗੁੰਨਿਆ ਪਿਆ। 4 ਰੋਟੀਆਂ ਲਾ ਕੇ ਉਹਨਾਂ ਦੇ ਘਰ ਵੀ ਫੜਾਇਆ, ਸਾਲਣ ਵੀ ਪਾਇਆ। ਅਮੀ ਕਿਸੇ ਦੇ ਘਰ ਮਹਿਮਾਨ ਆਣੇ ਨਾ, ਤੇ ਕਹਿਣਾ ਉਹਨਾਂ ਦੇ ਘਰ ਮਹਿਮਾਨ ਆਏ, ਉਹ ਮਹਿਮਾਨਾਂ 'ਚ ਮਸਰੂਫ ਹੋਣੇ, ਚਲੋ ਰੋਟੀਆਂ ਲਾ ਦਿਓ, ਉਹਨਾਂ ਦੀ ਆਟਾ ਫੜ ਲਿਆ। ਹਾਂ ਇਹ ਤਾਂ ਜ਼ਰੂਰ ਸੀ ਕਿ ਮਹਿਮਾਨ ਆਇਆ ਹੋਵੇ ਨਾ। ਜੀ ਅਮੀ ਜੀ। ਪੁੱਤੇ ਜਿਹੜਾ ਇੱਕ ਦੇ ਘਰ ਮਹਿਮਾਨ ਆਉਂਦਾ ਸੀ ਨਾ, ਮਹਿਮਾਨ ਵੀ ਆਉਂਦੇ ਸੀ, ਨਿੱਕੀਆਂ ਕੰਧਾਂ ਸੀਗੀਆਂ, ਸਾਰਿਆਂ ਨੂੰ ਰਾਜੀ ਬਾਜੀ ਪੁੱਛਣਾ, ਖਾਲਾ ਜੀ ਅਸਲਾਮ ਅਲੈਕੁਮ। ਅੱਛਾ, ਮਹਿਮਾਨ ਨੇ ਵੀ ਆਲੇ ਦੁਆਲੇ ਪੁੱਛਣਾ ਜੀ। ਮਹਿਮਾਨ ਜਾਣਦੇ ਹੁੰਦੇ ਸੀਗੇ, ਉਹ ਮਹਿਮਾਨ ਵੀ ਬਹੁਤ ਅੱਛੇ ਹੁੰਦੇ ਸੀ। ਇਹ ਫਲਾਣੇ ਦਾ ਭਰਾ ਆਇਆ, ਇਹ ਫਲਾਣੇ ਦਾ ਚਾਚਾ ਆਇਆ, ਇਹ ਫਲਾਣੇ ਦਾ ਮਾਮਾ ਆਇਆ, ਆ ਜਾਓ ਬਈ ਅਸੀਂ ਮਿਲ ਕੇ ਆਈਏ। ਪੁੱਤ ਉਹਨਾਂ ਦੇ ਮਾਮਿਆਂ ਨੂੰ ਆਪਣੇ ਮਾਮੇ ਸਮਝਦੀਆਂ ਸੀਗੀਆਂ, ਉਹਨਾਂ ਦੇ ਭਰਾਵਾਂ ਨੂੰ ਆਪਣੇ ਭਰਾ ਸਮਝਦੀਆਂ ਹੁੰਦੀਆਂ ਸੀਗੀਆਂ। ਭਰਾਵਾਂ ਨੇ ਵੀ ਆਉਣਾ, ਜੇ ਕੋਈ ਸ਼ੈ ਲੈ ਕੇ ਆਉਣਾ, ਜਾਂ ਕਿਸੇ ਦੇ ਫਰੂਟ ਆ ਉਹ ਲੈ ਕੇ ਆਉਣਾ, ਜਾਂ ਕਿਸੇ ਦੇ ਮੂੰਗਫਲੀਆਂ, ਕੋਈ ਇਧਰ ਮਿੰਨੇ ਵਾਲੀ ਵਾਲਾ ਹੁਣ ਮੂੰਗਫਲੀਆਂ ਹੋਣੀਆਂ, ਉਹ ਵੀ ਆਪਣੇ ਆਂਢ ਗੁਆਂਢ ਦੇਣੀਆਂ। ਤੇ ਬਹੁਤ ਜ਼ਿਮੀਂਦਾਰਾਂ ਦੇ ਘਰ ਫਰੂਟ ਹੁੰਦਾ ਸੀਗਾ, ਬਾਗ ਹੁੰਦੇ। ਜੀ। ਉਹ ਨਾ ਸਾਰਿਆਂ ਦੇ ਘਰ ਫਰੂਟ ਦੇਣਾ, ਕਹਿਣਾ ਫਲਾਣੇ ਦੇ ਘਰ ਮਹਿਮਾਨ ਆਇਓ ਆ ਫਰੂਟ ਦੇ ਕੇ ਆਓ।